Just as he promised, President Trump is sending a strong message to the world. Those who enter the United States illegally will face serious consequences. ਜਿਹਦੇ 'ਚ ਉਹਨਾਂ ਦਾ ਇੱਕ ਆਪਣਾ ਸਾਬਕਾ ਸੈਕਟਰੀ ਆਫ ਸਟੇਟ ਹੈ, ਇੱਕ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੈ ਔਰ ਇੱਕ ਐਨਵੋਏ ਹੈ ਐਂਬੈਸਡਰ, ਉਹਨਾਂ ਤੋਂ ਵੀ ਜਿਹੜੀ ਹੈ ਸਿਕਿਉਰਿਟੀ ਵਾਪਸ ਲਈ ਹੈ। ਉਹਦੇ 'ਚ ਟਰੰਪ ਨੇ ਕਿਹਾ you can't have a security detail for the rest of your life because you work for government. President Donald Trump said he was considering scrapping the Federal Emergency Response FEMA during a trip to disaster zones in North Carolina. उन्होंने कहा कि FEMA ਜਿਹੜੀ ਹੈ ਇਹ ਬਜਾਏ ਕਿ ਅਮਰੀਕਨਾਂ ਦੀ ਮਦਦ ਕਰਨ ਦੇ ਇਸ ਨੇ ਜਿਹੜੇ ਇਲੀਗਲ ਮਾਈਗ੍ਰੈਂਟ ਨੇ ਉਹਨਾਂ ਨੂੰ ਦੇ ਉੱਤੇ ਜ਼ਿਆਦਾ ਫੰਡ ਖਰਚ ਕਰਦੇ ਨੇ। Putin says Ukraine conflict could have been avoided had Trump been in office. ਉਹਨੇ ਕਿਹਾ ਜੀ ਇਹ ਬਾਈਡਨ ਨੇ ਪੰਗਾ ਲਿਆ, ਜੇ ਟਰੰਪ ਹੁੰਦਾ ਤੇ ਇਹ ਨਹੀਂ ਸੀ ਹੋਣਾ। ਔਰ Putin ready to talk to Trump, Kremlin says awaiting confirmation from Washington. व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि प्रेजिडेंट ट्रंप वालों अपना राजकाल अड फरमाना राਹੀਂ ਤਿੱਖੇ अंदाज ਵਿੱਚ ਚਲਾਉਣ ਦਾ सिलसिला जारी है और कई ਸਾਬਕਾ ਅਧਿਕਾਰੀਆਂ ਦੀ ਸਿਕਿਉਰਿਟੀ ਵਾਪਸ ਲੈਣ ਦੇ ਆਦੇਸ਼ ਜਾਰੀ ਕੀਤੇ ਗਏ ਹਨ ਅਤੇ ਫੈਮਾ ਯਾਨੀ ਕਿ ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਨੂੰ ਭੰਗ ਕਰਨ ਦੀ ਧਮਕੀ ਦਿੱਤੀ ਗਈ ਹੈ। ਸੋ ਚਾਰੇ ਪਾਸੇ ਇੱਕ ਗੈਰ ਯਕੀਨੀ ਮਾਹੌਲ ਬਣਿਆ ਹੋਇਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪ੍ਰੈਜ਼ੀਡੈਂਟ ਟਰੰਪ ਜਿਹੜੇ ਕਿ ਪੂਰੇ ਜੋਸ਼ੋ ਖਰੋਸ਼ ਨਾਲ ਆਲਮੋਸਟ ਚੌਥਾ ਪੰਜਵਾਂ ਦਿਨ ਉਹਨਾਂ ਦੇ ਰਾਜ ਕਾਜ ਦਾ ਚੱਲ ਰਿਹਾ ਔਰ ਉਹਨਾਂ ਨੇ ਆਪਣਾ ਬਰਾਬਰ ਦਬਾਅ ਬਣਾਇਆ ਹੋਇਆ। ਐਗਜ਼ੈਕਟਿਵ ਆਰਡਰਸ ਦੀ ਤਾਂ ਝੜੀ ਲਾਈ ਸੀ। ਹੁਣ ਉਹ ਦੌਰੇ 'ਤੇ ਵੀ ਨਿਕਲੇ ਹੋਏ ਨੇ। ਨਾਰਥ ਕੈਰੋਲਾਈਨਾ ਦੇ ਵਿੱਚ ਵੀ ਕਾਫੀ ਪਿੱਛੇ ਕੁਦਰਤੀ ਆਫਤ ਨੇ ਤਬਾਹੀ ਮਚਾਈ, ਉਹ ਨਾਰਥ ਕੈਰੋਲਾਈਨਾ 'ਚ ਵੀ ਨੇ। ਆਉਣ ਵਾਲੇ ਦਿਨਾਂ 'ਚ ਇੱਕ ਦੋ ਦਿਨਾਂ 'ਚ ਉਹਨਾਂ ਨੇ ਕੈਲੀਫੋਰਨੀਆ ਵੀ ਜਾਣਾ ਕਿਉਂਕਿ ਉੱਥੇ ਜਿਹੜੀਆਂ ਵਾਈਲਡ ਫਾਇਰਸ LA 'ਚ ਜਿਨ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ, ਇੱਕ ਸਟੇਜ 'ਤੇ ਲੱਗਦਾ ਸੀ ਕਿ ਵੀ ਕਾਬੂ ਹੋ ਗਿਆ, ਹੁਣ ਦੂਸਰੇ ਸਿਰੇ ਦੇ ਉੱਤੇ ਜਿਹੜੀ ਹੈ ਉਹ ਹਵਾਵਾਂ ਤੇਜ਼ ਚੱਲ ਰਹੀਆਂ ਨੇ ਔਰ ਫਾਇਰ ਹੈ ਔਰ ਆਲਰੇਡੀ ਬਹੁਤ ਕ੍ਰਿਟਿਕ ਨੇ ਟਰੰਪ ਗਵਰਨਰ ਕੈਲੀਫੋਰਨੀਆ ਦੇ, ਉਹਨਾਂ ਦੇ ਨਾਂ ਨੂੰ ਵੀ ਉਸ ਕੰਮ ਹੀ ਕਰਕੇ ਕਹਿੰਦੇ ਨੇ। ਉੱਥੇ ਜਾ ਕੇ ਕੀ ਫੁੱਲਝੜੀਆਂ ਚੱਲਣਗੀਆਂ ਇਹ ਤਾਂ ਬਾਅਦ ਦੀ ਗੱਲ ਹੈ, ਪਰ ਵਿਦਿਨ ਜਿਹੜੇ ਆਰਡਰ ਆਲਰੇਡੀ ਹੋਏ ਉਹਨਾਂ 'ਚੋਂ ਲਗਾਤਾਰਤਾ ਨਾਲ ਇੱਕ ਤੋਂ ਬਾਅਦ ਇੱਕ ਦੇ ਫਾਲ ਆਊਟ ਕੀ ਹੋਏਗਾ ਉਸ ਦੇ ਉੱਤੇ ਐਕਸਪਰਟਸ, ਕਾਊਂਟਰ ਐਕਸਪਰਟਸ ਔਰ ਦੂਜਾ ਉਹ ਵੀ ਪਾਰਟ ਚੱਲ ਰਿਹਾ। ਔਰ ਵਾਈਟ ਹਾਊਸ ਨੇ ਬੜੇ ਫਖਰ ਦੇ ਨਾਲ ਇਹ ਕਿਹਾ ਕਿ ਦੋਜ਼ ਹੂ ਐਂਟਰ US illegally, ਵਾਈਟ ਹਾਊਸ ਅਨਾਊਂਸਿਸ ਸਟਾਰਟ ਆਫ ਲਾਰਜ ਸਕੇਲ ਡਿਪੋਰਟੇਸ਼ਨਸ। ਉਹਨਾਂ ਨੇ ਆਲਰੇਡੀ ਵਾਈਟ ਹਾਊਸ ਨੇ ਫਰਾਈਡੇ ਅਨਾਊਂਸ ਕੀਤਾ ਕਿ ਅਸੀਂ ਆਲਰੇਡੀ ਲਾਰਜ ਸਕੇਲ ਡਿਪੋਰਟੇਸ਼ਨ ਆਪਰੇਸ਼ਨ ਸ਼ੁਰੂ ਕਰ ਦਿੱਤਾ ਹੈ ਔਰ ਉਹਨਾਂ ਨੇ ਕਿਹਾ ਵੀ ਟਰੰਪ ਨੇ ਜੋ ਇਕਰਾਰ ਕੀਤਾ ਸੀ ਉਸ ਦੇ ਉੱਤੇ ਉਹ ਅਮਲ ਦਰਾਮਦ ਕਰ ਰਹੇ ਨੇ। ਔਰ ਵਾਈਟ ਹਾਊਸ ਨੇ ਆਪਣੀ ਪੋਸਟ ਦੇ ਉੱਤੇ ਕਿਹਾ ਕਿ ਵੀ ਜਸਟ ਐਜ਼ ਹੀ ਪ੍ਰੋਮਿਸਡ, ਪ੍ਰੈਜ਼ੀਡੈਂਟ ਟਰੰਪ ਇਜ਼ ਸੈਂਡਿੰਗ ਅ ਸਟਰੋਂਗ ਮੈਸੇਜ ਟੂ ਦਾ ਵਰਲਡ। Those who enter the United States illegally will face serious consequences. और already ਇਸ ਦੇ ਉੱਤੇ ਜਿਹੜੀ ਹੈ ਡਿਪੋਰਟੇਸ਼ਨ ਫਲਾਈਟਸ ਸ਼ੁਰੂ ਨੇ, ਮਤਲਬ ਆਲਰੇਡੀ ਜਾ ਰਹੇ ਨੇ ਹੁਣ। ਔਰ ਜਿਵੇਂ ਕੱਲ੍ਹ ਅਸੀਂ ਜ਼ਿਕਰ ਵੀ ਕੀਤਾ ਸੀ ਕਿ ਇੱਕੋ ਦਬਕੇ ਨਾਲ ਈਵਨ ਜੈ ਸ਼ੰਕਰ ਨੇ 18,000 ਉਹ ਭਾਰਤੀ ਜਿਨ੍ਹਾਂ ਦੇ ਕੋਲ ਸਾਰੀਆਂ ਲੀਗਲ ਆਪਸ਼ਨਸ ਖਤਮ ਹੋ ਚੁੱਕੀਆਂ ਨੇ ਉਹਨਾਂ ਨੂੰ ਲੈਣ ਦੇ ਲਈ ਰਜ਼ਾਮੰਦੀ ਦਿੱਤੀ ਹੈ। ਔਰ ਉਹਨਾਂ ਨੇ ਕਿਹਾ ਜੀ ਹੋਰ ਵੀ ਜਿਹੜੇ ਨੇ, ਹਾਲਾਂਕਿ ਇੱਕ ਅੰਦਾਜ਼ੇ ਮੁਤਾਬਕ ਹੁਣ ਜਿਹੜਾ ਕਿ 7 ਤੋਂ 8 ਲੱਖ, ਕਿਉਂਕਿ 12 ਤੋਂ 13 ਮਿਲੀਅਨ ਦੀ ਫਿਗਰ ਹੈ, ਉਸ 'ਚੋਂ 8 ਲੱਖ ਦੇ ਕਰੀਬ ਭਾਰਤੀ ਮੂਲ ਦੇ ਨੇ। ਜਦੋਂ ਆਪਣੇ ਮੁਲਕਾਂ 'ਚ ਵਾਪਸ ਜਾਣਗੇ ਆਲਰੇਡੀ ਕੰਗਾਲ ਹੋਏ ਇੱਥੋਂ ਕਰਜ਼ੇ ਚੁੱਕ ਕੇ ਆਏ ਨੇ, ਉਹਨਾਂ ਦਾ ਕੀ ਹਾਲ ਹੋਏਗਾ ਇਹ ਵੱਖਰੀ ਕਹਾਣੀ ਹੈ। ਪਰ ਨਾਲ ਦੀ ਨਾਲ ਹੁਣ ਡੋਨਲਡ ਟਰੰਪ ਨੇ ਜਿਨ੍ਹਾਂ ਨੇ ਟਰੰਪ ਦੇ ਪਹਿਲੀ ਟਰਮ ਵੇਲੇ ਸਰਵ ਕੀਤਾ ਉਹਨਾਂ 'ਚ ਚਲੋ ਇੱਕ ਤਾਂ ਸਮਝ ਆ ਸਕਦਾ ਹੈ ਕਿ ਡਾਕਟਰ ਫੌਚੀ ਜਿਨ੍ਹਾਂ ਦੇ ਨਾਲ ਉਹਨਾਂ ਦਾ ਕਾਫੀ ਤਕਰਾਰ ਰਿਹਾ ਕਿਉਂਕਿ ਡਾਕਟਰ ਫੌਚੀ ਇੱਕ ਮੈਡੀਕਲ ਡਾਕਟਰ ਨੇ, ਉਹਨਾਂ ਨੇ 3-4 ਪ੍ਰੈਜ਼ੀਡੈਂਟਸ ਦੇ ਨਾਲ ਸਰਵ ਕੀਤਾ ਹੈ। ਔਰ ਕੋਵਿਡ-19 ਦੇ ਚੱਲਦੇ ਆ ਜਿਵੇਂ ਟਰੰਪ
ਕੁਝ ਮਾਮਲਿਆਂ 'ਚ ਤਾਂ ਉਹ ਆਪਣੇ ਵਕਤ ਤੋਂ ਅੱਗੇ ਦੀ ਗੱਲ ਸੋਚਦੇ ਨੇ ਕਿਉਂਕਿ ਵਪਾਰੀ ਨੇ, ਪਰ ਕੁਝ ਮਾਮਲਿਆਂ 'ਚ ਜਿਹੜੀ ਇੱਕ ਪਹੁੰਚ ਬਣਾ ਲਈ ਉਸ ਦੇ ਉੱਤੇ, ਕਿਉਂਕਿ ਡਾਕਟਰ ਫੌਚੀ ਜਦੋਂ ਮੈਡੀਕਲ ਲੈਵਲ ਦੇ ਉੱਤੇ ਗੱਲ ਕਰਦੇ ਸੀ ਤੇ ਟਰੰਪ ਨੂੰ ਪਤਾ ਨਹੀਂ ਕਿਹਨੇ ਕੰਨਾਂ 'ਚ ਕਹਿ ਦਿੱਤਾ ਸੀ ਕਿ ਕੁਨੀਨ ਜਿਹੜੀ ਹੈ ਉਹ ਕੋਵਿਡ-19 ਠੀਕ ਕਰ ਦਿੰਦੀ ਹੈ। ਉਹਨੇ ਇੰਡੀਆ ਤੋਂ ਆਰਡਰ ਕੀਤਾ ਸੀ, ਉਦੋਂ ਧਮਕੀ ਦੇ ਕੇ ਮੋਦੀ ਨੂੰ ਵੀ ਇੰਨੀ ਭੇਜੋ। ਔਰ ਦੂਸਰਾ ਫਿਰ ਇੱਦਾਂ ਦੀਆਂ ਵੀ ਉਹ ਗੱਲਾਂ ਕੀਤੀਆਂ ਜਿਹੜੀਆਂ ਹੁਣ ਜੇ ਦੁਹਰਾਈਏ ਤਾਂ ਲੱਗੇਗਾ ਕਿ ਵੀ ਇਹ ਤਾਂ ਮੈਂਟਲੀ ਸਿਕਨੈਸ ਵਾਲੀ ਗੱਲ ਹੈ ਕਿ ਜੀ ਫਲਾਣੀ ਚੀਜ਼ ਬਲੱਡ 'ਚ ਪਾ ਦਿਓ, ਉਹ ਸਫਾਈ ਹੋ ਜਾਏਗੀ ਅੰਦਰ ਦੀ, ਦੂਜੀ ਹੋ ਜਾਏਗੀ। ਸੋ ਡਾਕਟਰ ਫੌਚੀ ਵਿਚਾਰਾ ਕੋਲ ਪ੍ਰੈਸ ਕਾਨਫਰੰਸਾਂ ਵੇਲੇ ਖੜਾ ਸੁਣਦਾ ਰਹਿੰਦਾ ਜਦੋਂ ਉਹਨੂੰ ਉਹਨਾਂ ਦਾ ਓਪੀਨੀਅਨ ਦਿੱਤਾ ਜਾਂਦਾ ਸੀ ਤੇ ਉਹ ਸਾਇੰਟੀਫਿਕ ਐਂਗਲ ਤੇ ਹੀ ਗੱਲ ਕਰਦੇ ਸੀ। ਹੁਣ ਉਹਨੂੰ ਜ਼ਾਹਰ ਹੈ ਵੀ ਡਾਕਟਰ ਫੌਚੀ ਨੂੰ, ਕਿਉਂਕਿ ਦੇਖੋ ਇਹ ਜਿਹੜੇ ਰੈਡੀਕਲ ਏਜੰਡੇ ਤੇ ਕੰਮ ਕਰਨ ਵਾਲੇ ਲੀਡਰ ਹੁੰਦੇ ਨੇ ਜਾਂ ਉਹਨਾਂ ਦੇ ਜਿਹੜੇ ਫਾਲੋਅਰ ਹੁੰਦੇ ਨੇ ਉਹ ਵੀ ਬਹੁਤ ਐਗਰੈਸਿਵ ਹੁੰਦੇ ਨੇ ਔਰ ਉਹ ਫਿਰ ਮੌਤ ਦੀਆਂ ਧਮਕੀਆਂ ਤੇ ਇਹ ਉਹ। ਸੋ ਡਾਕਟਰ ਫੌਚੀ ਨੂੰ ਈਵਨ ਉਹਨਾਂ ਦੀ ਟਰਮ ਖਤਮ ਹੋਣ ਦੇ ਬਾਵਜੂਦ ਧਮਕੀਆਂ ਮਿਲ ਰਹੀਆਂ ਸੀ। ਸੋ ਇਸ ਕਰਕੇ ਉਹਨਾਂ ਨੂੰ ਫੈਡਰਲ ਸਿਕਿਉਰਿਟੀ ਦਿੱਤੀ ਹੋਈ ਸੀ, ਫੈਡਰਲ ਮਾਰਸ਼ਲ ਔਰ ਦੂਸਰੇ। ਤੇ ਟਰੰਪ ਨੇ ਹੁਣ ਐਲਾਨ ਕਰ ਦਿੱਤਾ ਹੈ ਕਿ ਵੀ ਇਹ ਕੋਲੋਂ ਪੇ ਕਰੋ, ਉਹਦੀ ਸਿਕਿਉਰਿਟੀ ਵਾਪਸ ਲੈ ਲਈ। ਹੁਣ ਚਲੋ ਡਾਕਟਰ ਫੌਚੀ ਨਾਲ ਤਾਂ ਪੁਰਾਣਾ ਅਕਾਊਂਟ ਟਰੰਪ ਸੈਟਲ ਕਰ ਰਹੇ ਨੇ। ਹੁਣ ਈਵਨ ਉਹਨਾਂ ਦੇ ਆਪਣੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਸੀ ਜੌਨ ਬੋਲਟਨ ਔਰ ਨਾਲ ਦੀ ਨਾਲ ਜਿਹੜਾ ਸਾਬਕਾ ਐਨਵੋਏ ਐਂਬੈਸਡਰ ਬ੍ਰਾਇਨ ਹੁਕ ਔਰ ਸੈਕਟਰੀ ਆਫ ਸਟੇਟ ਜਿਹੜੇ ਟਰੰਪ ਟਰਮ ਸੀ ਮਾਈਕ ਪੋਂਪੀਓ, ਇਹਨਾਂ ਨੇ ਵੀ, ਕਿਉਂਕਿ ਇੱਕ ਨੇ ਕਿਤਾਬ ਵੀ ਲਿਖੀ, ਸ਼ਾਇਦ ਜੌਨ ਬੋਲਟਨ ਨੇ ਲਿਖੀ ਹੈ ਔਰ ਉਹਨਾਂ ਨੇ ਕ੍ਰਿਟਿਸਾਈਜ਼ ਵੀ ਕੀਤਾ। ਸੋ ਹੁਣ ਇਹਨਾਂ ਤਿੰਨਾਂ ਦੀ ਵੀ, ਜਿਹਦੇ 'ਚ ਉਹਨਾਂ ਦਾ ਇੱਕ ਆਪਣਾ ਸਾਬਕਾ ਸੈਕਟਰੀ ਆਫ ਸਟੇਟ ਹੈ, ਇੱਕ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੈ ਔਰ ਇੱਕ ਐਨਵੋਏ ਐਂਬੈਸਡਰ, ਉਹਨਾਂ ਤੋਂ ਵੀ ਜਿਹੜੀ ਹੈ ਉਹ ਕਿਹਾ ਵੀ ਇਹਨਾਂ ਦੀ ਪੇ ਕਰੋ ਖੁਦ, ਤੁਹਾਨੂੰ ਕੋਈ ਨਹੀਂ। ਸੋ ਇਸ ਕਿਸਮ ਦੇ ਜਿਹੜੇ ਨੇ ਉਹਨਾਂ ਦੀ ਸਿਕਿਉਰਿਟੀ ਵਾਪਸ ਲਈ ਹੈ। ਔਰ ਇਹ ਜਿਹੜਾ ਉਹਦੇ 'ਚ ਟਰੰਪ ਨੇ ਕਿਹਾ ਯੂ ਕਾਂਟ ਹੈਵ ਏ ਸਿਕਿਉਰਿਟੀ ਡਿਟੇਲ ਫॉर द ਰੈਸਟ ਆਫ ਯੂਰ ਲਾਈਫ ਬਿਕੋਜ਼ ਯੂ ਵਰਕ ਫॉर ਗਵਰਨਮੈਂਟ। ਤੁਸੀਂ ਸਰਕਾਰ 'ਚ ਕੰਮ ਕੀਤਾ, ਇਹਦਾ ਮਤਲਬ ਇਹ ਥੋੜ੍ਹੀ ਹੈ ਵੀ ਸਾਰੀ ਜ਼ਿੰਦਗੀ ਹੁਣ ਤੁਹਾਨੂੰ ਸਰਕਾਰ ਸਿਕਿਉਰਿਟੀ ਦੇ ਜਾਓ, ਆਪਣੀ ਹਾਇਰ ਕਰੋ ਉਹਨਾਂ ਦੇ। ਸੋ ਇਹ ਕਾਫੀ ਵੱਡਾ ਨੰਬਰ ਹੈ ਜਿਨ੍ਹਾਂ ਦੀ ਸਿਕਿਉਰਿਟੀ ਵਾਪਸ ਲਈ ਹੈ। ਉਹਨਾਂ ਨੇ ਇਹ ਕਿਹਾ ਕਿ ਬਈ ਇਹ ਸਾਰੇ ਦੇ ਡਾਕਟਰ ਫੌਚੀ ਬਾਰੇ ਤਾਂ ਜਿਹੜਾ ਵੋਕਲ ਰਿਪਬਲਿਕਨ ਕ੍ਰਿਟਿਕ ਦੇ ਤੌਰ ਤੇ ਉਹਨੂੰ ਪ੍ਰੈਜ਼ੈਂਟ ਕੀਤਾ ਗਿਆ ਔਰ ਈਵਨ ਸੈਨੇਟਰ ਰੈਂਡ ਪੌਲ ਜਿਹੜਾ ਰਿਪਬਲਿਕਨ ਹੈ ਉਹਨੇ ਇਸ ਦੇ ਉੱਤੇ ਬੜਾ ਸਖਤ ਕਾਮੈਂਟ ਕੀਤਾ ਸੀ ਕਿ ਵੀ ਇਹ ਜਿਹੜਾ ਇਹਨਾਂ ਦੀ ਬੰਦ ਕਰੋ, ਸਿਕਿਉਰਿਟੀ ਵਾਪਸ ਲਓ। ਨਾਲ ਦੀ ਨਾਲ ਕਹਿ ਰਹੇ ਆਈ ਵਿਸ਼ ਹਿਮ ਨਥਿੰਗ ਬਟ ਪੀਸ ਬਟ ਹੀ ਨੀਡਸ ਟੂ ਪੇ ਫॉर ਹਿਜ਼ ਓਨ ਲਾਈਨਸ। ਸੋ ਇਹ ਜਿਹੜਾ ਇਹ ਸਾਰਾ ਹਾਲਾਂ 40 ਸਾਲ ਉਹਨੇ ਲੀਡ ਕੀਤਾ ਨੈਸ਼ਨਲ ਇੰਸਟੀਚਿਊਟ ਫॉर ਐਲਰਜੀ, ਦੂਜੇ ਤੀਜੇ, ਉਹਦਾ ਬੜਾ ਇੰਪ੍ਰੈਸਿਵ ਪ੍ਰੋਫਾਈਲ ਹੈਗਾ। ਔਰ ਉਹਨੇ ਕਿਹਾ ਹਾਲਾਂ ਹੁਣ ਬਾਈਡਨ ਨੂੰ ਵੀ ਪਤਾ ਸੀ ਕਿ ਵੀ ਇਹ ਡਾਕਟਰ ਫੌਚੀ ਨੂੰ ਟਰਾਇਲ 'ਚ ਵੀ ਲਿਜਾ ਸਕਦਾ। ਸੋ ਜਿਨ੍ਹਾਂ ਨੂੰ ਪਾਰਡਨ ਦਿੱਤੀ ਹੈ ਬਾਈਡਨ ਨੇ ਜਾਂਦੇ ਜਾਂਦੇ, ਉਹਨਾਂ 'ਚ ਡਾਕਟਰ ਫੌਚੀ ਵੀ ਹੈ, ਪਰ ਫਿਰ ਵੀ ਇਹਨਾਂ ਨੇ ਗੁੱਸਾ ਕੱਢਿਆ ਵੀ ਪਾਰਡਨ ਤਾਂ ਹੋਇਆ, ਉਹਨੇ ਕਿਹਾ ਸਿਕਿਉਰਿਟੀ ਵਾਪਸ ਲਓ। ਸੋ ਇਸ ਸਾਰੇ ਦੇ ਚੱਲਦੇ ਆ ਜਿਹੜਾ ਸੈਕੰਡ ਪਾਰਟ ਅਸੀਂ ਦੇਖਦੇ ਹਾਂ ਅਮਰੀਕਾ ਦੀ ਇੱਕ ਬੜੀ ਇਫੈਕਟਿਵ ਜਿਸ ਦੇ ਨਾਲ ਜਿਹੜੀਆਂ ਵੀ ਜਦੋਂ ਕ੍ਰਾਈਸਿਸ ਆਉਂਦਾ ਹੈ ਜਾਂ ਦੂਜੀਆਂ ਸਾਡੀਆਂ ਵੀ ਆਰਗੇਨਾਈਜੇਸ਼ਨਸ ਖਾਸ ਤੌਰ 'ਤੇ ਜਿਵੇਂ ਯੂਨਾਈਟਿਡ ਨੇਸ਼ਨਸ ਵੱਲੋਂ ਰੈਕਗਨਾਈਜ਼ਡ ਹਿਊਮਨ ਡਿਵੈਲਪਮੈਂਟ ਦੀ ਆਰਗੇਨਾਈਜੇਸ਼ਨ ਹੈ, ਉਹਨਾਂ ਦੇ ਨਾਲ ਉਹਨੂੰ ਫੈਮਾ ਕਹਿੰਦੇ ਨੇ, ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ। ਉਸ ਦੇ ਉੱਤੇ ਅੱਜ ਕੱਲ੍ਹ ਬਹੁਤ ਗੁੱਸੇ 'ਚ ਨੇ ਟਰੰਪ। ਹੁਣ ਟਰੰਪ ਦਾ ਵੱਸ ਹੁੰਦਾ ਤਾਂ ਉਹਨੇ ਐਗਜ਼ੈਕਟਿਵ ਆਰਡਰ 'ਚ ਫੈਮਾ ਨੂੰ ਡਿਫੰਕਟ ਕਰ ਦੇਣਾ ਸੀ, ਪਰ ਕਿਉਂਕਿ ਲੀਗਲੀ ਉਹ ਕਰ ਨਹੀਂ ਸਕਦੇ, ਉਹ ਕਾਂਗਰਸ ਕਰ ਸਕਦੀ ਹੈ। ਲੇਕਿਨ ਇਸ ਦੇ ਉੱਤੇ ਆਇਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਸੈਡ ਹੀ ਵਾਜ਼ ਕੰਸੀਡਰਿੰਗ ਸਕ੍ਰੈਪਿੰਗ ਦਾ ਫੈਡਰਲ ਐਮਰਜੈਂਸੀ ਰਿਸਪੌਂਸ ਫੈਮਾ ਡਿਊਰਿੰਗ ਏ ਟ੍ਰਿਪ ਟੂ ਡਿਜ਼ਾਸਟਰ ਜ਼ੋਨਸ ਇਨ ਨਾਰਥ ਕੈਰੋਲਾਈਨਾ। ਉੱਥੇ ਜਾ ਕੇ ਉਹਨਾਂ ਨੇ ਕਿਹਾ ਵੀ ਮੈਂ ਸੋਚ ਰਿਹਾ ਵੀ ਇਹਨੂੰ ਮੈਂ ਸਕ੍ਰੈਪ ਕਰਾਂ ਸਾਰਿਆਂ ਨੂੰ। ਉਹਨਾਂ ਨੇ ਕਿਹਾ ਵੀ ਇਹ ਜਿਹੜੀ ਏਜੰਸੀ ਹੈ ਫੈਮਾ, ਇਹਨੇ ਇਟ ਹੈਜ਼ ਲੈਟ ਦਾ ਕੰਟਰੀ ਡਾਊਨ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਐਸ਼ਵਿਲ ਨਾਰਥ ਕੈਰੋਲਾਈਨਾ 'ਚ ਫਲੱਡ 'ਚ ਆਏ, ਡਿਵੈਸਟੇਟਡ ਬਾਈ ਹਰੀਕੇਨ ਹੈਰਲੀਨ ਫਲੱਡਸ ਲਾਸਟ ਈਅਰ। ਔਰ ਇਹਦੇ 'ਚ ਉਹਨਾਂ ਨੇ ਕਿਹਾ ਕਿ ਫੈਮਾ ਜਿਹੜੀ ਹੈ ਇਹ ਬਜਾਏ ਕਿ ਅਮਰੀਕਨਾਂ ਦੀ ਮਦਦ ਕਰਨ ਦੇ, ਇਸ ਨੇ ਜਿਹੜੇ ਇਲੀਗਲ ਮਾਈਗ੍ਰੈਂਟ ਨੇ ਉਹਨਾਂ ਨੂੰ ਦੇ ਉੱਤੇ ਜ਼ਿਆਦਾ ਫੰਡ ਖਰਚ ਕਰਦੇ ਨੇ। ਔਰ ਜਿਸ ਨੂੰ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਵੀ ਇਹ ਗਲਤ ਗੱਲ ਹੈ, ਕੋਈ ਇਸ ਕਿਸਮ ਦਾ ਨਹੀਂ ਹੈ। ਔਰ ਉਹਨੇ ਕਿਹਾ ਕਿ ਵੀ ਮੈਂ
ਜਿਹੜਾ ਟਰੰਪ ਡਜ਼ਨਟ ਹੈਵ ਦਾ ਅਥਾਰਟੀ ਟੂ ਫੋਰਡ ਫੈਮਾ, ਇਹ ਉਹਦਾ ਕਮੈਂਟ ਹੈ ਮੀਡੀਆ ਦਾ, ਪਰ ਓਨਲੀ ਕਾਂਗਰਸ ਹੈਜ਼ ਦੈਟ ਪਾਵਰ, ਬਟ ਦਾ ਸਕਰੂਟਨੀ ਓਵਰ ਦਾ ਏਜੰਸੀਜ਼ ਰਿਸਪੌਂਸ ਕਮਸ ਐਟ ਅ ਟਾਈਮ when it is still actively dealing with the deadly wildfires in San Diego and Los Angeles, which are likely to be some of the most expensive in US history. ਉਹਨੇ ਕਿਹਾ ਕਿ ਜੀ ਚਲੋ ਉਹ ਸਕ੍ਰੈਪ ਤਾਂ ਕਰਨ ਦੀ ਪਾਵਰ ਨਹੀਂ, ਇਹਨਾਂ ਦੀ ਇਨਵੈਸਟੀਗੇਸ਼ਨ ਕਰੋ। ਜੋ ਇਨਵੈਸਟੀਗੇਸ਼ਨ ਦਾ ਮਤਲਬ ਹੁੰਦਾ ਹੈ ਵੀ ਤੁਸੀਂ ਕਿਸੇ ਨੂੰ ਚੁੱਪ ਕਰਕੇ ਬਿਠਾ ਦਿੰਦੇ ਹੋ। ਫਿਰ ਨਾਲ ਦੀ ਨਾਲ ਟਰੰਪ ਨੇ ਇੱਕ ਵਾਰ ਫਿਰ ਪੁਤਿਨ ਨੂੰ ਵੀ ਕਿਹਾ ਕਿ ਵੀ ਵਾਰ ਬੰਦ ਕਰੋ, ਨਹੀਂ ਤਾਂ ਫਿਰ ਸੈਂਕਸ਼ਨਸ ਲਈ ਤਿਆਰ ਰਹੋ। ਔਰ ਨਾਲ ਦੀ ਨਾਲ ਉਹਨੇ ਚਾਈਨਾ, ਹੁਣ ਦੇਖੋ ਜਿਹੜਾ ਟੋਟਲ ਆਪੋਜ਼ਿਟ ਪੋਜੀਸ਼ਨ ਹੁੰਦੀ ਹੈ, ਜਿਹੜੀ ਸਾਰਾ ਕੈਂਪੇਨ ਸੀ ਉਹਦੇ 'ਚ ਫੋਕਸ ਤਾਂ ਚਾਈਨਾ ਸੀ, ਪਰ ਚਾਈਨਾ ਦੇ ਨਾਲ ਟਰੰਪ ਨੇ ਜਿਵੇਂ ਟਿਕਟੌਕ ਨੂੰ ਸੇਵ ਕੀਤਾ, ਉਹਨੇ ਕਿਹਾ ਵੀ ਨਹੀਂ ਨਹੀਂ ਡੀਲ ਅਸੀਂ ਬਣਾਵਾਂਗੇ ਜੀ। ਸ਼ੀ ਜਿਨਪਿੰਗ ਨੂੰ ਇਨਵਾਈਟ ਕੀਤਾ ਖੁਦ, ਓਥ ਟੇਕਿੰਗ ਤੋਂ ਪਹਿਲਾਂ ਜਿਹੜੀ ਹੈ ਉਹ ਗੁਫ਼ਤਗੂ ਵੀ ਕੀਤੀ, ਫਿਰ ਖੁਦ ਕਿਹਾ ਕਿ ਵੀ ਅਸੀਂ ਦੋਨੋਂ ਦੁਨੀਆ 'ਚ ਪੀਸ ਲਿਆ ਸਕਦੇ ਹਾਂ। ਔਰ ਫਿਰ ਜਿਹੜੀ ਅੱਜ ਖਬਰ ਹੈ, ਟਰੰਪ ਸੇਜ਼ ਹੀ ਕੁਡ ਰੀਚ ਟ੍ਰੇਡ ਡੀਲ ਵਿਦ ਚਾਈਨਾ, ਕਾਲਸ ਟਾਕਸ ਵਿਦ ਸ਼ੀ ਫਰੈਂਡਲੀ। ਉਹਨੇ ਕਿਹਾ ਜੀ ਅਸੀਂ ਟ੍ਰੇਡ ਡੀਲ ਸਾਈਨ ਕਰਾਂਗੇ, ਔਰ ਇਹ ਸਾਡੇ ਬਹੁਤ ਫਰੈਂਡਲੀ ਗੱਲਬਾਤ ਹੋਈ। ਔਰ ਅੱਜ ਪੁਤਿਨ ਨੇ ਵੀ ਪੋਜ਼ਿਟਿਵਲੀ ਕਿਹਾ, ਪੁਤਿਨ ਸੇਜ਼ ਯੂਕਰੇਨ ਕਨਫਲਿਕਟ could have been avoided had Trump been in office. ਉਹਨੇ ਕਿਹਾ ਜੀ ਇਹ ਬਾਈਡਨ ਨੇ ਪੰਗਾ ਲਿਆ, ਜੇ ਟਰੰਪ ਹੁੰਦਾ ਤੇ ਇਹ ਨਹੀਂ ਸੀ ਹੋਣਾ। ਔਰ ਉਹਨੇ ਕਿਹਾ ਜੀ ਅਸੀਂ ਜਿਹੜਾ ਤਿਆਰ ਹੈ, ਪੁਤਿਨ ਰੈਡੀ ਟੂ ਟਾਕ ਟੂ ਟਰੰਪ, ਕ੍ਰੈਮਲਿਨ ਸੇਜ਼ ਅਵੇਟਿੰਗ ਕਨਫਰਮੇਸ਼ਨ ਫਰੋਮ ਵਾਸ਼ਿੰਗਟਨ। ਸੋ ਇਹ ਪੋਜ਼ਿਟਿਵ ਹੈ ਜੇ ਹੋਏ। ਲੇਕਿਨ ਨਾਲ ਦੀ ਨਾਲ ਜਿਵੇਂ ਕੱਲ੍ਹ ਡੈਵੋਸ ਸਵਿਟਜ਼ਰਲੈਂਡ 'ਚ ਜਿਹੜੀ ਇਕਨੋਮਿਕਲ ਫੋਰਮ ਦੀ ਮੀਟਿੰਗ 'ਚ ਵੀ ਉਹਨੂੰ ਸਾਊਦੀ ਅਰੇਬੀਆ ਨੂੰ ਵੀ ਉਹ ਇੱਕ ਥ੍ਰੈਟ ਵਾਂਗ ਸੀ। ਹਾਲਾਂਕਿ ਉਹ $650 ਬਿਲੀਅਨ ਜਿਹੜਾ ਕਰਾਊਨ ਪ੍ਰਿੰਸ ਹੈ ਉਹ ਇੱਥੇ ਲਾਉਣ ਨੂੰ ਤਿਆਰ ਹੈ ਅਮਰੀਕਾ 'ਚ, ਪਰ ਉਹਨੂੰ ਕਿਹਾ ਵੀ 1 ਟ੍ਰਿਲੀਅਨ ਲਾ। ਨਾਲ ਹੀ ਓਪੈਕ, ਜਿਹਨੂੰ ਜ਼ਾਹਰ ਹੈ ਕਿ ਸਾਊਦੀ ਅਰੇਬੀਆ ਵੱਡਾ ਉਹਨਾਂ ਮੁਲਕਾਂ 'ਚੋਂ ਆਇਲ ਪ੍ਰੋਡਿਊਸਿੰਗ, ਕਿ ਬਈ ਘੱਟ ਕਰੋ ਪ੍ਰਾਈਸਿਸ। ਸੋ ਇਹ ਸਾਰੇ ਜਿਹੜੇ ਫਰਮਾਨ ਨੇ, ਔਰ ਦੂਜੇ ਹੁਣ ਜਿਵੇਂ ਉਹਨਾਂ ਦੇ ਸੈਕਟਰੀ ਆਫ ਸਟੇਟ ਜਿਹਨੂੰ ਅਸੀਂ ਫੋਰਨ ਮਿਨਿਸਟਰ ਕਹਿੰਦੇ ਹਾਂ, ਉਹ ਮਾਰਕੋ ਰੂਬੀਓ, ਉਹ ਆਲਰੇਡੀ ਉਹਨਾਂ ਨੇ ਜਿਹੜਾ ਹੁਣ ਜੇ ਟਰੰਪ ਨੇ ਪਨਾਮਾ ਨੂੰ ਧਮਕੀ ਦਿੱਤੀ ਕਿ ਵੀ ਅਸੀਂ ਟੇਕ ਓਵਰ ਕਰਾਂਗੇ, ਤੇ ਆਲਰੇਡੀ ਜਿਹੜਾ ਮਾਰਕੋ ਰੂਬੀਓ ਜਿਹਨਾਂ ਮੁਲਕਾਂ ਦੇ ਦੌਰੇ 'ਤੇ ਨਿਕਲਿਆ, ਇਹ ਵੀ ਪਹਿਲੀ ਵਾਰੀ ਅਨਕਨਵੈਨਸ਼ਨਲ, ਨਹੀਂ ਤਾਂ ਯੂਜੂਅਲੀ ਜਿਹੜਾ ਸੈਕਟਰੀ ਆਫ ਸਟੇਟ ਹੈ ਉਹ ਕੈਨੇਡਾ ਜਾਏਗਾ ਜਾਂ ਯੂਰਪ ਜਾਏਗਾ ਜਾਂ ਮਿਡਲ ਈਸਟ ਜਾਏਗਾ, ਕਿ ਪ੍ਰਾਇਰਟੀ ਕੀ ਹੈ। ਸੋ ਉਹਦੀ ਪ੍ਰਾਇਰਟੀ ਜਿਹੜੀ ਹੈ ਕੈਰੇਬੀਅਨ ਮੁਲਕ ਨੇ, ਜਿਹਨਾਂ 'ਚ ਉਹਨੇ ਪਨਾਮਾ ਵੀ ਜਾਣਾ ਹੈ, ਦੂਸਰੇ ਛੋਟੇ ਛੋਟੇ ਮੁਲਕਾਂ 'ਚ ਵੀ ਜਾਣਾ ਹੈ ਸਾਊਥ ਦੇ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਪ੍ਰੈਜ਼ੀਡੈਂਟ ਟਰੰਪ ਨੇ ਆਪਣੇ ਮੁੱਢਲੇ ਦਿਨਾਂ ਦੇ ਵਿੱਚ ਵੀ, ਔਰ ਉਹਨਾਂ ਦੀ ਟੀਮ ਉਹ ਫੁੱਲ ਸਕੇਲ ਇਨ ਐਕਸ਼ਨ ਹੈ। ਪਰ ਐਕਸ਼ਨ 'ਚ ਕਿਹੜਾ ਫੈਂਸ ਤੋਂ ਬਾਹਰ ਜਾਂਦਾ ਹੈ, ਕਿੱਧਰ ਨੂੰ ਚੌਕਾ ਵੱਜ ਕੇ ਬਾਲ ਕਿੱਧਰ ਨੂੰ ਜਾਂਦਾ ਹੈ, ਬੱਲਾ ਕਿੱਥੇ ਟੁੱਟਦਾ ਹੈ, ਤੇ ਕੀ ਉਹ ਸਾਰਾ ਪਾਰਟ ਹੁੰਦਾ। ਜਿਵੇਂ ਬ੍ਰਿਕਸ ਹੈ, ਬ੍ਰਿਕਸ ਬਾਰੇ ਸਿੱਧੀ ਧਮਕੀ ਟਰੰਪ ਦੀ ਕਿ ਬਈ ਜੇ ਬ੍ਰਿਕਸ ਨੇ ਕੋਈ ਵੀ ਜਿਹੜੀ ਕਰੰਸੀ ਜਿਹੜੀ ਹੈ ਡਾਲਰ ਦੇ ਬਰਾਬਰ ਲਿਆਂਦੀ, ਔਰ ਜਿਹੜਾ ਬ੍ਰਿਕਸ ਦਾ ਮੈਂਬਰ ਹੋਏਗਾ ਉਹ ਤੇ ਅਸੀਂ 100% ਟੈਰਿਫ ਲਾਵਾਂਗੇ। ਉਹ ਦਬਕੇ ਨਾਲ ਹੀ ਐਸ ਜੈਸ਼ੰਕਰ ਤਾਂ ਉਦੋਂ ਹੀ ਉਹਨੇ ਮਾਰਿਆ ਯੂ ਟਰਨ, ਨਹੀਂ ਅਸੀਂ ਬ੍ਰਿਕਸ ਦੇ ਵਿੱਚ ਕੋਈ, ਅਸੀਂ ਤਾਂ ਡਾਲਰ ਨਾਲ ਹੀ ਟ੍ਰੇਡ ਕਰਾਂਗੇ। ਹਾਲਾਂਕਿ ਬ੍ਰਿਕਸ ਦੇ ਵਿੱਚ ਈਵਨ ਹੁਣ ਟਰੰਪ ਸਪੇਨ ਨੂੰ ਵੀ ਧਮਕੀ ਦੇ ਰਿਹਾ, ਹੁਣ ਸਪੇਨ ਤਾਂ ਹੈ ਹੀ ਨਹੀਂ ਬ੍ਰਿਕਸ ਦਾ ਹਿੱਸਾ। ਸੋ ਇਸ ਵੇਲੇ ਹਾਲਾਤ ਜਿਹੜੇ ਨੇ ਨਾ, ਉਹ ਜਿਹਨੂੰ ਕਹਿੰਦੇ ਨੇ ਲੈਫਟ ਰਾਈਟ ਐਂਡ ਸੈਂਟਰ ਐਕਟੀਵਿਟੀ ਤਾਂ ਨਜ਼ਰ ਆ ਰਹੀ ਹੈ ਕਿ ਵੀ ਲੈਫਟ ਵੀ ਹੈ, ਰਾਈਟ ਵੀ ਹੈ, ਸੈਂਟਰ 'ਚ ਵੀ ਹੈ, ਪਰ ਪਤਾ ਨਹੀਂ ਕਿਹਨੂੰ ਚੁੱਕ ਕੇ ਕਿੱਧਰ ਨੂੰ ਸੁੱਟ ਰਹੇ ਨੇ। ਹਾਂਜੀ, ਉਹ ਜਿਵੇਂ ਉਹ ਕਹਾਣੀ ਹੈ ਵੀ ਫੌਜੀ ਖੜਾ, ਟ੍ਰੇਨ ਖੜੀ ਕਿਸੇ ਸਟੇਸ਼ਨ ਦੇ ਉੱਤੇ ਆ ਕੇ, ਤੇ ਇੱਕ ਬੀਬੀ ਜਿਹੜੀ ਹੈ ਉਹ ਨਿਆਣੇ ਉਤਾਰ ਰਹੀ ਹੈ। ਉਹਨਾਂ ਜ਼ਮਾਨਿਆਂ 'ਚ ਕਿੰਨੇ 8-8 ਹੁੰਦੇ ਸੀ ਦੂਜੇ, ਤੇ ਉਹ ਗੱਡੀ ਚੱਲਣ ਲੱਗ ਪਈ, ਤੇ ਇੱਕ ਫੌਜੀ ਨੇ ਉਹਨੇ ਕਿਹਾ ਵੀ ਰਹਿ ਗਿਆ, ਇੱਕ ਰਹਿ ਗਿਆ, ਉਹਨੇ ਚੁੱਕ ਕੇ ਨਿਆਣਾ ਕੇ, ਉਹ ਕਹਿੰਦੇ ਇਹ ਮੇਰਾ ਨਹੀਂ ਹੈ। ਉਹ ਕਹਿੰਦੀ ਬੀਬੀ ਤੂੰ ਨਗ ਪੂਰੇ ਕਰ। ਸੋ ਹੁਣ ਫੌਜੀਆਂ ਨੂੰ ਤਾਂ ਹੁੰਦਾ ਸੀ ਨਾ, ਜਦੋਂ ਉਹਨਾਂ ਦੀ ਇੰਸਪੈਕਸ਼ਨ ਹੋਣੀ ਹੈ ਜਾਂ ਦੂਜੇ ਉਹਨਾਂ ਨੇ ਦਿਖਾਣਾ ਵੀ ਇੰਨੇ ਜਿੰਦਾ ਕਾਰਤੂਸ, ਇੰਨੇ ਮੁਰਦਾ ਕਾਰਤੂਸ, ਪੂਰੇ ਨਗ ਹੋਣੇ ਚਾਹੀਦੇ। ਉਹ ਕਹਿੰਦੇ ਹੁਣ ਤੂੰ ਨਗ ਪੂਰੇ ਕਰ। ਹੁਣ ਇੱਥੇ ਇੰਨੀ ਤੇਜ਼ੀ ਨਾਲ ਹੋ ਰਿਹਾ, ਵਿੱਚ ਹੀ ਸਪੇਨ ਨੂੰ ਵੀ ਰਗੜ ਦਿੱਤਾ, ਵਿੱਚ ਹੀ ਵੀ ਕੋਈ ਬ੍ਰਿਕਸ। ਉਹ ਕਹਿੰਦੇ ਜੀ ਉਹ ਕਹਿੰਦਾ ਬਾਬਾ ਜੀ ਮੈਂ ਤਾਂ ਮੈਂਬਰ ਹੀ ਨਹੀਂ। ਕਹਿੰਦੇ ਚੱਲ ਕੋਈ ਨਹੀਂ, ਹੁਣ ਅੱਗੋਂ ਨਾ ਬਣ ਜਾਏਗੇ। ਸੋ ਇਹਨਾਂ ਹਾਲਾਤਾਂ 'ਚ ਅਸੀਂ ਚਲੋ ਇਹ ਨਹੀਂ ਹੈ ਵੀ ਨੈਗੇਟ ਕਰ ਰਹੇ ਹਾਂ,
ਤਾਂ ਵੀ ਆਰ ਡਿਸਕਸਿੰਗ, ਕਿਉਂਕਿ ਜਿਹੜੀ ਇੱਕ ਅਨਸਰਟਨਟੀ ਹੈ ਔਰ ਚੰਗੀ ਗੱਲ ਹੈ ਵੀ ਸਾਡੇ ਲੋਕਾਂ ਨੂੰ ਵੀ ਪਹਿਲੀ ਵਾਰ ਜੀਓ ਪੋਲਿਟਿਕਸ ਦੇ ਵਿੱਚ ਦਿਲਚਸਪੀ ਹੋਈ। ਹਾਲਾਂ ਬਹੁਤਿਆਂ ਨੂੰ ਤਾਂ ਇਹ ਹੈ ਵੀ ਕੌਣ ਰਹੇਗਾ, ਕਿਹਨੂੰ ਕੱਢ ਦੇਣਾ ਹੈ, ਇਸ ਕਰਕੇ ਜ਼ਿਆਦਾ ਜੁੜਦੇ ਨੇ। ਪਰ ਇੱਕ ਡਿਸਕਸ਼ਨ, ਇੱਕ ਪੈਨਿਕ, ਇੱਕ ਫੀਅਰ, ਔਰ ਇਹ ਈਵਨ ਕੰਜ਼ਿਊਮਰ ਦੇ ਲਿਹਾਜ਼ ਨਾਲ ਵੀ ਅਮਰੀਕਨਸ ਦੇ ਸੀ ਕਿ ਵੀ ਅਨਸਰਟਨਟੀ ਹੈ, ਕਿਉਂਕਿ ਦੇਖੋ ਜਿਹੜੀ ਟੈਰਿਫ ਲੱਗਦੀ ਹੈ ਉਹਦਾ ਤਾਂ ਫਿਰ ਖਮਿਆਜ਼ਾ ਅਮਰੀਕਨਾਂ ਨੂੰ ਵੀ ਭੁਗਤਣਾ ਪਏਗਾ। ਉਹ ਅਸੀਂ ਗੱਲ ਕਰਾਂਗੇ ਕਿ ਵੀ ਕਿਵੇਂ ਜਿਹੜਾ ਹੈ ਉਹ ਜਸਟਿਨ ਟਰੂਡੋ ਨੇ ਉਹ ਬਰਾਬਰ ਅੱਖਾਂ 'ਚ ਅੱਖਾਂ ਪਾ ਕੇ ਗੱਲਾਂ ਕਰਨ ਦੀ ਗੱਲ ਕੀਤੀ ਹੈ। ਸੋ ਜੀ ਰਾਸਾ ਤੁਹਾਡਾ ਬਹੁਤ ਕਿੱਧਰ ਨੂੰ ਗੱਲ ਜਾਂਦੀ ਹੈ। ਬਿਲਕੁਲ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।